ਧੰਨਵਾਦ ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ ਐਫਐਮ ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 26 ਤਰੀਕ ਆ ਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਮਰਜੀਤ ਸਿੰਘ ਫਰੈਜ਼ਨੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ। ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਮੋਹਨ ਚੀਮਾ 5599052575 ਤੇ ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ ਤੋਂ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 76 98 73। ਨੈਸ਼ਨਲ ਹਰੀਕਨ ਸੈਂਟਰ ਦੇ ਮੁਤਾਬਕ ਫਲੋਰੀਡਾ ਦੇ ਵਿੱਚ ਕੈਟਾਗਰੀ 4 ਦਾ ਹਰੀਕੇਨ ਆਇਨ ਬਿਲਕੁਲ ਆਪਣੀ ਪਕੜ ਫੜਦਾ ਜਾ ਰਿਹਾ ਹੈਗਾ, ਜਿਹਦੇ ਕਰਕੇ ਇਵੈਕੂਏਸ਼ਨ ਆਰਡਰਸ ਫਲੋਰੀਡਾ ਦੇ ਬਹੁਤ ਸਾਰੇ ਏਰੀਏ 'ਚ ਕੀਤੀਆਂ ਗਈਆਂ ਆ। ਕਿਊਬਾ ਦੇ ਵਿੱਚ ਵੀ ਜੋ ਇਹਦਾ ਅਸਰ ਬਹੁਤ ਜ਼ਿਆਦਾ ਹੋਊਗਾ ਤੇ ਉੱਥੇ ਫਲੱਡ ਆਉਣ ਦੇ ਚਾਂਸ ਹੈਗੇ ਆ। ਲੇਟ ਮੰਡੇ ਆਫਟਰਨੂਨ ਆਇਨ ਕਹਿੰਦੇ ਵੀ ਨਾਰਥ ਵੈਸਟ 13 ਮਾਈਲਸ ਪਰ ਆਵਰ ਦੇ ਹਿਸਾਬ ਨਾਲ 155 ਮੀਲ ਸਾਊਥ ਈਸਟ ਆਫ ਵੈਸਟਰਨ ਟਿਪ ਆਫ ਕਿਊਬਾ ਉੱਥੇ ਆ ਰਿਹਾ ਹੈਗਾ। ਤੇ ਕਹਿੰਦੇ ਵੀ ਫਲੋਰੀਡਾ ਦੀ ਵੈਸਟ ਕੋਸਟ ਨੂੰ ਇਹ ਬੁੱਧਵਾਰ ਸਵੇਰੇ ਹਿੱਟ ਕਰੂਗਾ। ਕਿਊਬਾ ਦੇ ਵਿੱਚ 50,000 ਤੋਂ ਵੱਧ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਪਿਨਾਰ ਡੈਲ ਰੀਓ ਪ੍ਰੋਵਿੰਸ ਦੇ ਵਿੱਚ। ਤੇ ਸੈਂਟਰ ਆਫ ਦਾ ਹਰੀਕੇਨ ਪਾਸਡ ਟੂ ਦਾ ਵੈਸਟ ਆਫ ਕੇਮਨ ਆਈਲੈਂਡਸ ਮੰਡੇ ਦੇ ਵਿੱਚੋਂ ਅੱਜ ਜਿੱਦਾਂ ਉੱਥੋਂ ਨਿਕਲ ਕੇ ਗਿਆ ਹੈਗਾ ਤੇ ਕੋਈ ਮੇਜਰ ਡੈਮੇਜ ਨਹੀਂ ਹੋਇਆ ਹੈਗਾ। ਪਰ ਫਲੋਰੀਡਾ 'ਚ ਵੀ ਇਵੈਕੂਏਸ਼ਨ ਕੀਤੇ ਗਏ ਆ। ਸਵੇਰੇ ਵੀ ਆਪਾਂ ਦੱਸਿਆ ਸੀ, ਖਾਸ ਕਰਕੇ ਜਿਹੜੇ ਟਰੱਕਰਸ ਆ ਫਲੋਰੀਡਾ ਵੱਲ ਜਾ ਰਹੇ ਆ, ਜ਼ਰੂਰ ਆਪਣਾ ਨੈਸ਼ਨਲ ਵੈਦਰ ਸਰਵਿਸ ਦੇ ਹਿਸਾਬ ਦੇ ਨਾਲ ਚੈੱਕ ਕਰਕੇ ਜਾਇਓ ਵੀ ਕਿੱਥੇ ਕਿੰਨਾ ਕੁ ਹਰੀਕੇਨ ਦੀ ਮਾਰ ਹੈਗੀ ਆ, ਕਿਤੇ ਉਸ ਜਿਹੜਾ ਇਹ ਤੂਫਾਨ ਆ ਰਿਹਾ ਉਹਦੇ ਵਿੱਚ ਫਸ ਨਾ ਜਾਏ। ਜੀ ਬਿਲਕੁਲ। ਸੋ ਧਿਆਨ ਰੱਖਣ ਦੀ ਜਿਹੜੀ ਆ ਉਹ ਵੱਧ ਤੋਂ ਵੱਧ ਜ਼ਰੂਰਤ ਹੈ ਇਸ ਮਾਮਲੇ ਦੇ ਵਿੱਚ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਵਾਈਟ ਹਾਊਸ ਦੇ ਦੁਆਰਾ ਜਿਹੜਾ ਸਟੂਡੈਂਟ ਲੋਨ ਫੋਰਗਿਵਨੈਸ ਦਾ ਦੱਸਿਆ ਗਿਆ ਸੀਗਾ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਦੁਆਰਾ, ਉਹ ਕਹਿੰਦੇ ਵੀ $400 ਬਿਲੀਅਨ ਦੀ ਲਾਗਤ ਇਸ ਦੀ ਕੁੱਲ ਆ ਸਕਦੀ ਆ। ਇਹ ਐਸਟੀਮੇਟ ਇੱਕ ਨਾਨ ਪਾਰਟੀਜ਼ਨ ਕਾਂਗਰੈਸ਼ਨਲ ਬਜਟ ਆਫਿਸ ਆ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਆਉਂਦੇ 30 ਸਾਲਾਂ ਦੇ ਵਿੱਚ ਇਸ ਦੇ ਜਿਹੜੇ ਇਫੈਕਟਸ ਦੇ ਵਿੱਚ $400 ਬਿਲੀਅਨ ਜਿਹੜੀ ਕੁੱਲ ਲਾਗਤ ਆ ਉਹ ਹੋ ਸਕਦੀ ਹੈ। ਕਹਿੰਦੇ ਵੀ ਇਸ ਦੇ ਇਫੈਕਟ ਆ ਆਉਣ ਵਾਲੇ ਦਹਾਕੇ ਤੱਕ ਇਕਨੋਮੀ ਦੇ ਵਿੱਚ ਉਹ ਰਹਿ ਸਕਦੇ ਆ। ਸੀਬੀਓ ਨੇ ਇਹ ਜਿਹੜਾ ਪ੍ਰਾਈਸ ਟੈਗ ਉਸ ਨੂੰ ਜਿਹੜਾ ਹੋਰ ਆ ਉਹ ਵਧਾ ਦਿੱਤਾ। ਕਾਰਨ ਉਸ ਦੇ ਵਿੱਚ ਇਹ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਜਿਹੜਾ ਪੌਜ਼ ਲਾਇਆ ਸੀਗਾ ਫੈਡਰਲ ਸਟੂਡੈਂਟ ਲੋਨ ਦੀ ਰੀਪੇਮੈਂਟਸ ਦਾ, ਉਸ ਨੂੰ ਸਾਲ ਦੇ ਅਖੀਰ ਤੱਕ ਜਿਹੜਾ ਉਹ ਅੱਗੇ ਕਰ ਦਿੱਤਾ ਹੈਗਾ ਆ। ਸੋ ਡਿਊਰਿੰਗ ਕੋਵਿਡ ਜਿਹੜੇ ਪ੍ਰੈਜ਼ੀਡੈਂਟਸ ਦੇ ਦੁਆਰਾ ਇਹ ਫੈਸਲਾ ਲਿਆ ਗਿਆ ਸੀਗਾ ਵੀ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਹਨਾਂ ਦੀਆਂ ਪੇਮੈਂਟ ਤੁਸੀਂ ਉਨੀ ਦੇਰ ਤੱਕ ਨਾ ਦਿਓ ਜਿੰਨੀ ਦੇਰ ਤੱਕ ਇਹ ਮਹਾਂਮਾਰੀ ਜਿਹੜੀ ਉਹ ਚੱਲ ਰਹੀ ਆ, ਪਰ ਇਸ ਨੂੰ ਉਸ ਤੇ ਕਹਿ ਲਓ ਵੀ ਖਤਮ ਹੋਣ ਤੋਂ ਬਾਅਦ ਵੀ ਐਕਸਟੈਂਡ ਕੀਤਾ ਜਾਂਦਾ ਰਿਹਾ ਹੈ। ਸਵੇਰੇ ਵੀ ਆਪਾਂ ਦੱਸਿਆ ਸੀ ਰਸ਼ੀਆ ਦੇ ਵਿੱਚ ਇੱਕ ਗਨਮੈਨ ਨੇ ਜੋ ਕਿ ਆਪਣੇ ਆਪ ਨੂੰ ਨਾਜੀ ਦੱਸ ਰਿਹਾ ਤੇ ਸਵਸਤਿਕਾ ਉਸਨੇ ਪਹਿਨਿਆ ਹੋਇਆ ਸੀ, ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਇੱਕ ਸਕੂਲ 'ਚ, ਜਿਹਦੇ ਨਾਲ ਹੁਣ ਮੌਤਾਂ ਦੀ ਗਿਣਤੀ ਅੱਪ ਹੋ ਗਈ ਆ। 17 ਜਾਣੇ ਮਾਰੇ ਜਾ ਚੁੱਕੇ ਆ ਤੇ 24 ਜਾਣੇ ਪੂਰੀ ਤਰ੍ਹਾਂ ਫੱਟੜ ਹੋਏ ਹੈਗੇ ਆ। 17 ਦੇ ਵਿੱਚੋਂ 11 ਬੱਚਿਆਂ ਦੀ ਮੌਤ ਹੋਈ ਹੈ। ਸੋ ਬਹੁਤ ਹੀ ਘਿਨਾਉਣੀ ਘਟਨਾ ਜਿਹੜੀ ਆ ਰਸ਼ੀਆ ਦੇ ਵਿੱਚ ਇਹ ਵਾਪਰੀ ਹੈਗੀ। ਰਸ਼ੀਆ ਦੇ ਇਨਵੈਸਟੀਗੇਟਿਵ ਕਮੇਟੀ ਨੇ 34 ਸਾਲਾ ਜੋ ਜਿਸ ਨੇ ਗੋਲੀਆਂ ਚਲਾਈਆਂ ਉਸ ਨੂੰ ਜਿਹੜਾ ਆ ਵੈਰੀਫਾਈ ਉਹਦੀ ਆਇਡੈਂਟੀ ਕਰ ਦਿੱਤੀ ਹੈਗੀ ਆ। ਆਰਟਿਓਮ ਕਜ਼ਨਸਟੇਵ ਇਹ ਗ੍ਰੈਜੂਏਟ ਹੈਗਾ, ਸੇਮ ਸਕੂਲ 'ਚ ਗਿਆ ਸੀ ਜਿੱਥੇ ਉਸਨੇ ਉਸੇ ਸਕੂਲ ਦੇ ਵਿੱਚ ਗੋਲੀਆਂ ਚਲਾਈਆਂ ਹੈ।
ਜੀ ਹੁਣ ਤੱਕ 17 ਮਰ ਚੁੱਕੇ ਆ ਤੇ 24 ਜਿਹੜੇ ਆ ਉਹ ਜ਼ਖਮੀ ਦੱਸੇ ਜਾਂਦੇ ਹੈਗੇ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਇਕੋਨਮੀ ਦੇ ਬਾਬਤ, ਬ੍ਰਿਟੇਨ ਤੋਂ ਜਿਹੜੀ ਇਹ ਖਬਰ ਆ ਰਹੀ ਹੈ, ਬ੍ਰਿਟੇਨ ਦਾ ਜਿਹੜਾ ਪਾਊਂਡ ਆ ਉਹ ਲਗਾਤਾਰ ਲੁੜਕ ਰਿਹਾ ਆ, ਉਹ ਗਿਰਾਵਟ ਦੇ ਦੌਰ ਦੇ ਵਿੱਚ ਆ। ਕਹਿੰਦੇ ਵੀ ਇਨਕਮ ਟੈਕਸ ਕੱਟਸ ਤੇ ਡੈਟ ਨੂੰ ਲੈ ਕੇ ਬ੍ਰਿਟਿਸ਼ ਪਾਊਂਡ ਆ ਉਹ ਰੈਕਡ ਲੈਵਲ ਦੇ ਉੱਤੇ, ਲੋਅ ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਉੱਥੇ ਵੀ ਇਨਫਲੇਸ਼ਨ ਦੇ ਚੱਲਦਿਆਂ ਕਾਫੀ ਜਿਹੜਾ ਕੰਮ ਖਰਾਬ ਹੋਇਆ ਪਿਆ। એનર્ਜੀ ਪ੍ਰਾਈਸਿਸ ਰੈਕਡ ਹਾਈ ਆ, ਬਹੁਤ ਜ਼ਿਆਦਾ ਹਾਈ ਜਿਹੜੇ ਉੱਤੇ ਪੱਧਰ ਦੇ ਉੱਤੇ ਜਿਹੜੇ ਉਹ ਚੱਲ ਰਹੇ ਆ। ਪਿਛਲੇ 40 ਸਾਲਾਂ ਵਿੱਚ ਯੂਐਸ ਕਰੰਸੀ ਦੇ ਮੁਕਾਬਲੇ ਕਹਿੰਦੇ ਆ ਵੀ ਇਹ ਬੈਡ ਟ੍ਰੇਡ ਜਿਹੜਾ ਉਹ ਕਰ ਰਿਹਾ। ਇੱਕ ਪਾਊਂਡ ਹੁਣ $1 ਤੇ 3 ਸੈਂਟ ਦੇ ਬਰਾਬਰ ਜਿਹੜਾ ਉਹ ਰਹਿ ਗਿਆ ਹੈਗਾ ਆ। ਤੇ ਕਹਿੰਦੇ ਇੱਕ ਟਾਈਮ ਦੇ ਉੱਤੇ ਇੰਨਾ ਥੱਲੇ ਚਲਾ ਗਿਆ ਸੀ। ਰਾਈਟ ਨਾਓ $1 ਤੇ 7 ਸੈਂਟ ਇੱਕ ਪਾਊਂਡ ਦੇ ਜਿਹੜੇ ਉਹ ਮਿਲਦੇ। ਕਿਸੇ ਟਾਈਮ ਦੇ ਉੱਤੇ 1.5 ਦੇ ਤਕਰੀਬਨ ਡਾਲਰ ਜਿਹੜੇ ਉਹ ਮਿਲ ਜਾਂਦੇ ਸੀਗੇ ਇੱਕ ਪਾਊਂਡ ਦੇ। ਸੋ ਇਹ ਜਿਹੜੀ ਯੂਕੇ ਦੀ ਇਸ ਟਾਈਮ ਕ੍ਰਾਈਸਿਸ, ਉਹਨਾਂ ਦੀ ਇਕਨੋਮਿਕ ਕ੍ਰਾਈਸਿਸ ਜੋ ਚੱਲ ਰਿਹਾ ਆ, ਉਸ ਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ। ਜੀ ਬਿਲਕੁਲ। ਤੇ ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਅੱਜ ਅਨਾਉਂਸ ਕੀਤਾ ਆ। ਉਹਨਾਂ ਨੇ ਐਕਚੁਅਲੀ ਇੱਕ ਬਿੱਲ ਦੇ ਵਿੱਚ ਦੱਸਿਆ ਆ ਵੀ ਬੱਚਿਆਂ ਨੂੰ ਕਿੰਡਰਗਾਰਟਨ ਜਿਹੜਾ ਸਾਲ ਆ ਉਸ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਦੋਂ ਉਹਨਾਂ ਨੇ ਜਿੱਦਾਂ ਰੈਗੂਲਰ ਸਕੂਲ ਦੇ ਵਿੱਚ ਜਾਣਾ ਹੈਗਾ। ਸੋ ਕਹਿੰਦੇ ਵੀ ਪਿਛਲੇ ਕਰੋਨਾ ਵਾਇਰਸ ਦੇ ਦੌਰਾਨ ਬੱਚੇ ਸਕੂਲਾਂ 'ਚ ਨਹੀਂ ਗਏ ਤੇ ਘਰੇ ਸੀਗੇ। ਸੋ ਬਹੁਤ ਸਾਰੇ ਜਾਂ ਪੇਰੈਂਟਸ ਆ ਉਹ ਬੱਚਿਆਂ ਨੂੰ ਪੜ੍ਹਾ ਵੀ ਨਹੀਂ ਸਕਦੇ। ਸੋ ਜਦੋਂ ਹੁਣ ਉਹ ਫਸਟ ਗ੍ਰੇਡ 'ਚ ਜਾਂਦੇ ਆ ਤੇ ਉਹਨਾਂ ਨੂੰ ਕੁਝ ਵੀ ਨਹੀਂ ਆ ਰਿਹਾ। ਤੇ ਇਹ ਜਿਹੜੇ ਗਵਰਨਰ ਸਾਹਿਬ ਆ, ਇੰਨੇ ਬਿਲੀਅਨਸ ਡਾਲਰ ਦਾ ਬਜਟ ਆ ਇਕੱਠਾ ਹੋਇਆ ਤੇ ਹੁਣ ਇਹ ਕਹਿੰਦੇ ਆ ਵੀ ਜੀ ਕਿੰਡਰਗਾਰਟਨ ਦੀ ਕੋਈ ਜ਼ਰੂਰਤ ਹੀ ਨਹੀਂ। $268 ਮਿਲੀਅਨ ਦਾ ਕਹਿੰਦੇ ਖਰਚਾ ਆਊਗਾ ਜੇ ਆਪਾਂ ਬੱਚਿਆਂ ਨੂੰ ਕਿੰਡਰਗਾਰਟਨ ਦੇ ਵਿੱਚ ਪਾਣੇ ਹੈਗੇ ਆ। ਤੇ ਇਹ ਕੈਲੀਫੋਰਨੀਆ ਦੇ ਬਜਟ ਵਿੱਚ ਅਸੀਂ ਅਕਾਊਂਟ ਨਹੀਂ ਕੀਤਾ ਸੀ। ਸੋ ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੰਨੇ ਬਿਲੀਅਨ ਡਾਲਰ ਸਰਪਲਸ ਪਿਆ ਕੈਲੀਫੋਰਨੀਆ ਦੇ। ਤੇ ਇਹ ਤਾਂ ਫਿਰ ਹੁਣ ਇੰਡੀਆ ਵਾਲਾ ਹੀ ਹਾਲ ਆ ਵੀ 5ਵੀਂ 8ਵੀਂ ਤਾਈਂ ਆਪਾਂ ਨਿਆਣਿਆਂ ਨੂੰ ਫੇਲ ਨਹੀਂ ਕਰਨਾ ਹੈਗਾ। ਸੋ ਇਹ ਇਸ ਗੱਲ ਦੇ ਉੱਤੇ ਜ਼ਰੂਰ ਲੋਕਾਂ ਨੂੰ ਖੜਨਾ ਚਾਹੀਦਾ ਆ। ਪਰ ਇਹ ਕੈਲੀਫੋਰਨੀਆ ਗਵਰਨਰ ਨੇ ਰਿਜੈਕਟ ਕਰ ਦਿੱਤਾ। ਇਹ ਮੈਂਡੇਟਰੀ ਸੀ ਕਿੰਡਰਗਾਰਟਨ ਕਿੰਡਰਗਾਰਟਨ ਦਾ ਵੀ ਬੱਚਿਆਂ ਨੂੰ ਫਸਟ ਗ੍ਰੇਡ ਤੋਂ ਪਹਿਲਾਂ ਮੈਂਡੇਟਰੀ ਆ ਇਹ ਇਸ ਕਿੰਡਰਗਾਰਟਨ ਦੀ ਟੀਚਿੰਗ ਲੈਣੀ ਪਊਗੀ। ਪਰ ਇਹ ਬਿੱਲ ਗਵਰਨਰ ਸਾਹਿਬ ਨੇ ਇਸ ਨੂੰ ਰਿਜੈਕਟ ਕਰ ਦਿੱਤਾ। ਕਹਿੰਦੇ ਚਾਹੇ ਪ੍ਰਾਈਵੇਟ ਸਕੂਲੇ ਬੱਚਾ ਜਾਂਦਾ, ਚਾਹੇ ਗਵਰਨਮੈਂਟ ਸਕੂਲੇ, ਤੇ ਉਸ ਨੂੰ ਇਹ ਰਿਕੁਆਇਰਮੈਂਟ ਨਹੀਂ ਹੋਣੀ ਚਾਹੀਦੀ। ਪਿਛਲੇ ਸਾਲ ਇਹਨਾਂ ਨੇ ਇੱਕ ਹੋਰ ਲੈਜਿਸਲੇਸ਼ਨ ਪਾਸ ਕੀਤਾ ਸੀਗਾ, ਜਿਹਦੇ ਵਿੱਚ ਇਹ ਕਹਿ ਰਹੇ ਸੀਗੇ ਵੀ ਜਿਹੜਾ ਟ੍ਰਾਂਜੀਸ਼ਨਿੰਗ ਆ ਕਿੰਡਰਗਾਰਟਨ ਨੂੰ, ਉਹ ਉਸ ਨੂੰ ਓਕੇ ਕਰ ਦੇਣਾ 2025 ਤੋਂ 2026 ਦੇ ਵਿੱਚ। ਸੋ ਯੂਨੀਵਰਸਲ ਪ੍ਰੀ ਕੇ ਤਾਂ ਸਟਾਰਟ ਹੋ ਰਿਹਾ ਆ। ਸੋ ਉਤੋਂ ਹੁਣ ਜਿਹੜੀ ਡਿਪਾਰਟਮੈਂਟ ਆਫ ਫਾਈਨੈਂਸ ਆ, ਉਹ ਮੈਂਡੇਟਰੀ ਕਿੰਡਰਗਾਰਟਨ ਬਿੱਲ ਦੇ ਵਿੱਚ ਉਹਨਾਂ ਨੇ ਕਿਹਾ, ਜਿੱਦਾਂ ਤੁਸੀਂ ਕਿਹਾ ਵੀ 20,000 ਜਿਹੜੇ ਪਬਲਿਕ ਸਕੂਲ ਦੇ ਸਟੂਡੈਂਟਸ ਆ ਉਹਨਾਂ ਦੇ ਲਈ $268 ਮਿਲੀਅਨ ਐਨੂਅਲੀ ਲੱਗਣਾ ਆ। ਇਸ ਨੂੰ ਉਹਨਾਂ ਨੇ ਵੀਟੋ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਜਿਹੜੇ ਮੈਂਡੇਟਰੀ ਕਿੰਡਰਗਾਰਟਨ ਦੇ ਹੱਕ ਦੇ ਵਿੱਚ ਸੀਗੇ, ਉਹ ਕਹਿੰਦੇ ਵੀ ਇਹ ਜਿਹੜਾ ਗੈਪ ਰਹਿ ਜਾਂਦਾ ਆ, ਖਾਸ ਕਰਕੇ ਬੱਚਿਆਂ ਦੇ ਲਈ, ਲੋ ਇਨਕਮ ਸਟੂਡੈਂਟਸ ਤੇ ਸਟੂਡੈਂਟ ਆਫ ਕਲਰ ਦੇ ਲਈ, ਉਸ ਨੂੰ ਪਾੜੇ ਨੂੰ ਜਿਹੜਾ ਉਹ ਪੂਰਾ ਜਿਹੜਾ ਉਹ ਕਰਦਾ ਆ। ਸੋ ਇਹ ਜਿਹੜਾ ਬਿੱਲ ਦੇ ਵਿੱਚ ਇੰਟਰੋਡਿਊਸ ਹੀ ਕੀਤਾ ਗਿਆ ਸੀਗਾ K-2 ਜਿਹੜੀ 12 ਅਟੈਂਡੈਂਸ ਰੇਟਸ ਆ ਉਹ ਲਗਾਤਾਰ ਡ੍ਰੌਪ ਹੋ ਰਹੇ ਸੀਗੇ। ਸੋ ਕਿੰਡਰਗਾਰਟਨਰ ਐਨਰੋਲਮੈਂਟ ਕੈਲੀਫੋਰਨੀਆ ਦੇ ਵਿੱਚ 2020 ਤੋਂ 2021 ਦੇ ਵਿੱਚ 12% ਜਿਹੜੀ ਉਹ ਘਟ ਗਈ ਸੀ ਪਿਛਲੇ ਸਾਲ ਦੇ ਜਿਹੜੇ ਉਹ ਮੁਕਾਬਲੇ, ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਜਿਹੜੇ ਉਹ ਆંકੜੇ ਸੀਗੇ। ਨੇਸ਼ਨ ਵਾਈਡ ਪਬਲਿਕ ਸਕੂਲਸ ਦੇ ਵਿੱਚ 3% ਜਿਹੜੀ ਉਹ ਐਨਰੋਲਮੈਂਟ ਡਿੱਗੀ ਸੀਗੀ ਪ੍ਰੀ ਸਕੂਲ ਤੇ ਕਿੰਡਰਗਾਰਟਨ ਐਨਰੋਲਮੈਂਟ ਨੂੰ ਜਿਹੜਾ ਉਹ ਲੈ ਕੇ। ਸੋ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੂਗੀ ਵੀ ਇਹ ਕੀ ਚੀਜ਼ ਜਿਹੜੀ ਹੋ ਰਹੀ ਹੈ। ਇੱਕ ਪਾਸੇ ਕਹਿੰਦੇ ਆ ਵੀ ਆਪਾਂ ਟ੍ਰਾਂਜੀਸ਼ਨਲ ਕਿੰਡਰਗਾਰਟਨ ਪ੍ਰੀ ਕੇ ਉਹ ਸਾਰਿਆਂ ਦੇ ਲਈ ਲੈ ਕੇ ਆਉਣਾ ਹੈ, ਤੇ ਦੂਜੇ ਪਾਸੇ ਮੈਂਡੇਟਰੀ ਕਿੰਡਰਗਾਰਟਨ ਵੀ ਸਾਰਿਆਂ ਨੂੰ ਜਾਣਾ ਹੀ ਪਊਗਾ। ਇਹ ਨਹੀਂ ਆ ਵੀ ਉੱਥੇ ਹੋਊਗਾ ਨਹੀਂ, ਕਿੰਡਰਗਾਰਟਨ ਜ਼ਰੂਰ ਹੋਊਗਾ, ਪਰ ਮੈਂਡੇਟਰੀ ਜਿਹੜਾ ਉਹ ਸਾਰਿਆਂ ਦੇ ਲਈ ਜਿਹੜਾ ਹੁਣ ਨਹੀਂ ਕੀਤਾ ਜਾ ਰਿਹਾ, ਉਸ ਨੂੰ ਇਹਨਾਂ ਨੇ ਜਿਹੜਾ ਉਹ ਰਿਜੈਕਟ ਕਰ ਦਿੱਤਾ ਹੈ। ਸੋ ਬੱਚਿਆਂ ਦੀ ਜਿਹੜੀ ਹੁਣ ਮਰਜ਼ੀ ਜਾਂ ਮਾਪਿਆਂ ਦੀ ਇੱਕ ਹਿਸਾਬ ਦੇ ਨਾਲ ਮਰਜ਼ੀ ਰਹੂਗੀ, ਪਰ ਸਕੂਲ 'ਚ ਜਾ ਕੇ ਇੱਕ ਦੂਜੇ ਦੇ ਨਾਲ ਘੁਲ ਮਿਲ ਕੇ ਕਿੱਦਾਂ ਇੱਕ ਦੂਜੇ ਦੇ ਪ੍ਰਤੀ ਤੁਸੀਂ
ਬੈਟਰ ਰਵੱਈਆ ਰੱਖਣਾ ਹੈ, ਉਹ ਸਾਰੀਆਂ ਚੀਜ਼ਾਂ ਹੈ, ਉਹ ਸੋਹਣਾ ਜਿਹੜਾ ਵਿਦਿਆਰਥੀ ਹੈ ਉਸ ਦੇ ਵਿੱਚ ਸਿੱਖ ਜਾਂਦਾ ਆ। ਸੋ ਇਹ ਬੜੀ ਅਚੰਭੇ ਵਾਲੀ ਗੱਲ ਆ ਵੀ ਇੱਕ ਪਾਸੇ ਮੈਂਡੇਟੋਰੀ ਦੂਜੀਆਂ ਚੀਜ਼ਾਂ ਕਰੀ ਜਾਂਦੇ ਤੇ ਇੱਕ ਪਾਸੇ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਹਟਾਉਣ ਵਾਲੇ ਪਾਸੇ ਨੂੰ ਵੱਧ ਰਹੇ। ਅਗਲੀ ਖਬਰ ਵਿੱਚ ਚਲੀਏ। ਕੈਲੀਫੋਰਨੀਆ ਦੇ ਵਿੱਚ ਮੰਡੇਲਾ ਬਿੱਲ ਇੱਕ ਨਵਾਂ ਲੈ ਕੇ ਆ ਰਿਹਾ ਹੈ ਗਵਰਨਰ ਸਾਹਿਬ, ਜਿਹਦੇ ਮੁਤਾਬਕ ਕੈਲੀਫੋਰਨੀਆ ਦੀਆਂ ਜੇਲ੍ਹਾਂ ਦੇ ਵਿੱਚ, ਪ੍ਰਿਜ਼ਨ ਤੇ ਜੇਲ੍ਸ ਦੇ ਵਿੱਚ ਕਨਫਾਈਨਮੈਂਟ, ਜਿਹੜੀ ਸੋਲਿਟਰੀ ਕਨਫਾਈਨਮੈਂਟ ਹੁੰਦੀ ਆ, ਉਹਦੇ ਤੇ ਲਿਮਿਟ ਲਾਈ ਜਾਊਗੀ। ਇਹ ਪ੍ਰੈਜ਼ੀਡੈਂਟ ਮੰਡੇਲਾ ਜੋ ਸਾਊਥ ਅਫਰੀਕਾ ਦੇ ਆ, ਉਹਨਾਂ ਦੇ ਨਾਮ ਦੇ ਉੱਤੇ ਰੱਖਿਆ ਗਿਆ ਆ। ਪਰ ਬਹੁਤ ਸਾਰੇ ਜਿਹੜੇ ਕੈਦੀ ਆ ਉਹ ਇਸ ਗੱਲ ਨਾਲ ਐਗਰੀ ਨਹੀਂ ਕਰਦੇ। ਕਹਿੰਦੇ ਵੀ ਸੋਲਿਟਰੀ ਕਨਫਾਈਨਮੈਂਟ ਜਿੱਥੇ ਇਹ ਜੇਲ੍ਹਾਂ ਦੇ ਵਿੱਚ ਜੋ ਸ਼ਰਾਰਤੀ ਲੋਕ ਹੁੰਦੇ, ਇਨਮੇਟ ਜ਼ਿਆਦੇ ਜਿਹੜੇ ਧੱਕਾ ਮੁੱਕੀ ਕਰਦੇ ਆ, ਉਹਨਾਂ ਨੂੰ ਰੱਖਿਆ ਜਾਂਦਾ ਹੈ। ਕਹਿੰਦੇ ਦੋ ਤਰ੍ਹਾਂ ਦੇ ਕੈਦੀ ਹੁੰਦੇ ਆ ਜੇਲ੍ਹਾਂ ਦੇ ਵਿੱਚ। ਇੱਕ ਤਾਂ ਇਹ ਆ ਵੀ ਆਪਣੀਆਂ ਕਿਤਾਬਾਂ ਵੀ ਪੜ੍ਹਦੇ ਹੈਗੇ ਆ, ਐਕਸਰਸਾਈਜ਼ ਕਰਦੇ ਹੈਗੇ ਆ, ਕ੍ਰਾਸਵਰਡ ਪਜ਼ਲਸ ਕਰਦੇ ਆ। ਜਿਹੜੇ ਦੂਜੇ ਤਰ੍ਹਾਂ ਦੇ ਕੈਦੀ ਹੁੰਦੇ ਆ ਉਹ ਚੀਕਾਂ ਮਾਰਦੇ ਆ, ਕਰਸ ਕਰਦੇ ਆ, ਡਰੈਸ ਨਹੀਂ ਪਾਣੀ ਚਾਹੁੰਦੇ, ਗੰਦ ਬਹੁਤ ਖਿਲਾਰਦੇ ਹੈਗੇ, ਕੰਧਾਂ ਦੇ ਵਿੱਚ ਗੰਦ ਮਾਰਦੇ ਆ। ਤੇ ਕਹਿੰਦੇ ਭਈ ਉਹਨਾਂ ਨੂੰ ਸੋਲਿਟਰੀ ਕਨਫਾਈਨਮੈਂਟ ਹੋਣੀ ਚਾਹੀਦੀ ਆ। ਪਰ ਇਹਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦਾ ਗਵਰਨਰ ਗੈਵਨ ਨਿਊਸਮ ਨਵਾਂ ਬਿੱਲ ਲੈ ਕੇ ਆਇਆ, ਜਿਹਦੇ ਮੁਤਾਬਕ ਕਹਿੰਦੇ ਸਿਰਫ 15 ਦਿਨੇ ਹੀ ਇਦਾਂ ਦੇ ਲੋਕਾਂ ਨੂੰ ਕਨਫਾਈਨਮੈਂਟ ਕੀਤਾ ਜਾ ਸਕਦਾ ਸੋਲਿਟਰੀ ਲਗਾਤਾਰ, ਤੇ 180 ਦਿਨਾਂ ਦੇ ਵਿੱਚ 45 ਦਿਨ ਤੋਂ ਵੱਧ ਨਹੀਂ ਰੱਖਿਆ ਜਾ ਸਕਦਾ। ਸੋ ਇਹ ਅਸੈਂਬਲੀ ਬਿੱਲ 2632, ਜਿਸ ਦਾ ਨਾਂ ਕੈਲੀਫੋਰਨੀਆ ਮੰਡੇਲਾ ਐਕਟ ਕਰਕੇ ਰੱਖਿਆ ਗਿਆ ਆ। ਸੋ ਇਹ ਪੋਲੀਟੀਕਲ ਪ੍ਰਿਜ਼ਨਰ ਰਹਿ ਚੁੱਕੇ ਨੈਲਸਨ ਮੰਡੇਲਾ, ਉਹਨਾਂ ਦੇ ਨਾਮ ਦੇ ਉੱਤੇ ਇਸ ਬਿੱਲ ਨੂੰ ਰੱਖਿਆ ਗਿਆ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਨਿਊਸਮ, ਉਹਨਾਂ ਨੇ ਇੱਕ ਹੋਰ ਬਿੱਲ ਆ ਉਸ ਨੂੰ ਵੀਟੋ ਜਿਹੜਾ ਉਹ ਕੀਤਾ ਆ। ਸੈਨ ਹੋਜ਼ੇ ਦੇ ਅਸੈਂਬਲੀਮੈਨ ਐਲੈਕਸ ਲੀ ਦੇ ਦੁਆਰਾ AB 2382 ਬਿੱਲ ਜਿਹੜਾ ਉਹ ਲਿਆਂਦਾ ਗਿਆ ਸੀ, ਜਿਸ ਦੇ ਤਹਿਤ ਇਹ ਮੱਦ ਸੀ ਵੀ ਜਿੰਨੀਆਂ ਵੀ ਆਊਟਡੋਰ ਲਾਈਟਸ ਆ ਜਿਹੜੀਆਂ ਇੰਸਟਾਲ ਕੀਤੀਆਂ ਜਾਣੀਆਂ ਆ 1 ਜਨਵਰੀ ਤੋਂ ਬਾਅਦ ਦੇ ਵਿੱਚ, ਚਾਹੇ ਪ੍ਰੋਪਰਟੀਜ਼ ਉਹ ਓਨ ਨੇ, ਲੀਜ਼ ਆ ਜਾਂ ਮੈਨੇਜ ਕੀਤੀਆਂ ਜਾਂਦੀਆਂ ਸਟੇਟਸ ਦੇ ਵਿੱਚ, ਉਹਨਾਂ ਨੂੰ ਕਾਈਂਡ ਆਫ ਡਿਮਿੰਗ ਜਾਂ ਉਹਨਾਂ ਦੇ ਉੱਤੇ ਮੋਸ਼ਨ ਸੈਂਸਰ ਜਾਂ ਸ਼ਟ ਆਫ ਫੰਕਸ਼ਨ ਜਿਹੜੇ ਉਹ ਹੋਣੇ ਚਾਹੀਦੇ ਆ, ਵੀ ਬਿਜਲੀ ਜਿਹੜੀ ਆ ਉਹ ਲਾਈਟ ਪੋਲਿਊਸ਼ਨ ਜਿਹੜਾ ਉਹ ਘੱਟ ਹੋਵੇ। ਕਹਿੰਦੇ ਵੀ ਜਿਹੜੀਆਂ ਨਾਈਟ ਸਕਾਈਜ਼ ਤੇ ਮਾਈਗ੍ਰੇਟਰੀ ਸਪੀਸੀਜ਼ ਆ ਉਹਨਾਂ ਦੀ ਪ੍ਰੋਟੈਕਸ਼ਨ ਦੇ ਲਈ ਇਹ ਜਿਹੜਾ ਬਿੱਲ ਲਿਆਂਦਾ ਸੀਗਾ, ਜਿਹੜੇ ਅਸੈਂਬਲੀਮੈਨ ਲੀ ਨੇ ਰੱਖਿਆ ਸੀਗਾ। ਸੋ ਇਹਨਾਂ ਨੇ, ਗਵਰਨਰ ਨਿਊਸਮ ਹੁਣਾਂ ਨੇ ਇਸ ਨੂੰ ਜਿਹੜਾ ਉਹ ਵੀਟੋ ਕਰ ਦਿੱਤਾ। ਕਹਿੰਦੇ ਵੀ ਇੱਥੇ ਸਾਰਿਆਂ ਥਾਵਾਂ ਦੇ ਉੱਤੇ ਜਿਹੜੀਆਂ ਸਟੇਟ ਦੀਆਂ ਪ੍ਰਾਪਰਟੀਜ਼ ਆ, ਉੱਥੇ ਬਾਹਰ ਜਿਹੜੀਆਂ ਬਿਜਲੀ ਦੀਆਂ ਲਾਈਟਾਂ ਲੱਗੀਆਂ, ਉਹਨਾਂ ਉੱਤੇ ਸਾਰੇ ਸੈਂਸਰ ਜਿਹੜੇ ਲਾਉਣ ਦਾ ਖਰਚਾ ਬਹੁਤ ਵੱਧ ਜਿਹੜਾ ਉਹ ਆ ਜਾਣਾ ਹੈ, ਤੇ ਬਜਟ ਦੇ ਵਿੱਚ ਇਹਨਾਂ ਡਾਲਰਸ ਨੂੰ ਅਕਾਊਂਟ ਨਹੀਂ ਸੀ ਕੀਤਾ ਗਿਆ। ਇਸ ਕਰਕੇ ਅਸੀਂ ਇਸ ਬਿੱਲ ਨੂੰ ਰਿਜੈਕਟ ਵੀਟੋ ਜਿਹੜਾ ਉਹ ਉਹਨਾਂ ਨੇ ਕਰ ਦਿੱਤਾ ਹੈ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਨੂੰ ਥ੍ਰੈਟ ਕੀਤਾ ਵੀ ਭਈ ਜੇ ਤੁਸੀਂ ਸਾਨੂੰ ਲੋਕਾਂ ਦੇ ਕਾਰਾਂ ਦੀ ਇੰਸ਼ੋਰੈਂਸ ਦੇ ਰੇਟ ਨਾ ਇਨਕਰੀਜ਼ ਕੀਤੇ ਤੇ ਅਸੀਂ ਇਸ ਮਾਰਕੀਟ ਨੂੰ ਛੱਡ ਕੇ ਚਲੇ ਜਾਵਾਂਗੇ। ਆਲ ਸਟੇਟ, ਗਾਈਕੋ, ਕੈਂਪਰ, ਲਿਬਰਟੀ ਮਿਊਚੁਅਲ, ਸਟੇਟ ਫਾਰਮ, ਇਹ ਸਾਰੀਆਂ ਕੰਪਨੀਆਂ ਨੇ ਕਿਹਾ ਭਈ ਅਸੀਂ ਜਿੰਨੇ ਪੈਸੇ ਕਲੈਕਟ ਕਰ ਰਹੇ ਹਾਂ ਉਹ ਤੋਂ ਕਿਤੇ ਵੱਧ ਲਾਸ 'ਚ ਜਾ ਰਹੇ ਆ। ਪਿਛਲੇ 6 ਮਹੀਨਿਆਂ 'ਚ ਇਸ ਸਾਲ ਬਹੁਤ ਜ਼ਿਆਦਾ ਲਾਸ ਹੋਏ ਆ, ਕਿਉਂਕਿ ਜੋ ਲੋਕਾਂ ਦੀਆਂ ਇੰਸ਼ੋਰੈਂਸ ਦੇ ਪ੍ਰੀਮੀਅਮ ਸੀ ਉਹ 2 ਸਾਲ ਪਹਿਲਾਂ ਜਾਂ 3 ਸਾਲ ਪਹਿਲਾਂ ਉਹਨਾਂ ਦੀਆਂ ਕਾਰਾਂ ਦੀਆਂ ਪ੍ਰਾਈਸਿਸ ਦੇ ਬੇਸ ਦੇ ਉੱਤੇ ਜੋ ਰੱਖੇ ਗਏ ਸੀ, ਪਰ ਪਿਛਲੇ 2 ਸਾਲਾਂ 'ਚ ਇੰਨੀ ਜ਼ਿਆਦਾ ਪ੍ਰਾਈਸਿਸ ਵੱਧ ਗਈਆਂ ਕਾਰਾਂ ਦੀਆਂ, ਕੋਈ 12,000 ਦੀ ਕਾਰ 20,000 ਦੀ ਹੋ ਗਈ, ਤੇ ਜਦੋਂ ਉਹ ਟੋਟਲ ਲਾਸ ਹੁੰਦਾ ਜਾਂ ਕਲੇਮ ਹੁੰਦਾ ਤੇ ਇੰਸ਼ੋਰੈਂਸ ਕੰਪਨੀ ਨੂੰ ਅੱਜ ਦੇ ਹਿਸਾਬ ਨਾਲ ਉਹ ਪੈਸੇ ਦੇਣੇ ਪੈਂਦੇ ਆ। ਸੋ ਬਹੁਤ ਲਾਸ 'ਚ ਜਾਂਦੇ ਆ, ਤੇ 2 ਸਾਲਾਂ ਦੇ ਵਿੱਚ ਇੰਸ਼ੋਰੈਂਸ ਕਮਿਸ਼ਨਰ ਅਲਾਓ ਨਹੀਂ ਕਰ ਰਿਹਾ ਇੰਸ਼ੋਰੈਂਸ ਕੰਪਨੀਆਂ ਨੂੰ ਆਪਣੇ ਰੇਟ ਇਨਕਰੀਜ਼ ਕਰਨ ਦੇ ਲਈ। ਸੋ ਅੱਜ ਇਹ ਮੇਨ ਖਬਰ ਆਈ ਆ ਵੀ ਗਾਈਕੋ ਨੇ ਆਲਰੇਡੀ ਆਪਣੇ ਜਿੰਨੇ ਵੀ ਕੈਲੀਫੋਰਨੀਆ ਦੇ ਆਫਿਸਿਸ ਆ ਉਹ ਬੰਦ ਕਰ ਦਿੱਤੇ ਆ। ਕਹਿੰਦੇ ਅਸੀਂ ਆਊਟ ਆਫ ਕੈਲੀਫੋਰਨੀਆ ਕੰਮ ਕਰਾਂਗੇ, ਸਟਿਲ ਆਪਾਂ ਕੈਲੀਫੋਰਨੀਆ 'ਚ ਆਨਲਾਈਨ ਲੋਕਾਂ ਨੂੰ ਸੈਲ ਕਰਾਂਗੇ। ਪਰ ਬਹੁਤ ਸਾਰੀਆਂ ਕੰਪਨੀਆਂ ਨੇ ਲੋਕਾਂ ਨੂੰ ਨਾ ਕਰਨੀ ਸ਼ੁਰੂ ਕਰ ਦਿੱਤੀ ਹੈ ਵੀ ਅਸੀਂ ਨਵਾਂ ਬਿਜ਼ਨਸ ਨਹੀਂ ਲਿਖਣਾ। ਜੀ, ਸ਼ਿਕਾਗੋ ਪੁਲਿਸ ਬਿਲਡਿੰਗ ਦੇ ਫਾਇਰ ਐਸਕੇਪ ਥਾਣੀ ਇੱਕ ਬੰਦਾ ਜਿਹੜਾ ਆ ਕਹਿੰਦੇ ਵੀ ਕਲਾਈਮ ਥਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਉੱਥੇ ਗੋਲੀਆਂ ਜਿਹੜੀਆਂ ਉਹ ਚੱਲੀਆਂ। ਇਸ ਬੰਦੇ ਨੂੰ ਕਹਿੰਦੇ ਗੋਲੀਆਂ ਚਲਾਈਆਂ ਗਈਆਂ ਆ।
ਕਹਿੰਦੇ ਵੀ ਸਵਾਟ ਟ੍ਰੇਨਿੰਗ ਦੇ ਵਿੱਚ ਇਹ ਚੀਜ਼ ਪੂਰੀ ਤਰ੍ਹਾਂ ਜਿਹੜੀ ਉਹ ਬਦਲ ਗਈ। 5 ਕਹਿ ਲਓ ਵੀ ਮੰਜ਼ਿਲਾਂ ਉੱਤੇ ਸ਼ਿਕਾਗੋ ਪੁਲਿਸ ਡਿਪਾਰਟਮੈਂਟ ਦੇ ਹਿਊਮਨ ਸਕੇਅਰ ਫੈਸਿਲਿਟੀ ਦੇ ਵਿੱਚ ਇਹ ਬੰਦਾ ਚੜ੍ਹ ਗਿਆ ਸੀਗਾ ਤੇ ਸਵਾਟ ਦੀ ਟ੍ਰੇਨਿੰਗ ਉੱਥੇ ਜਿਹੜੀ ਉਹ ਚੱਲ ਰਹੀ ਸੀਗੀ। ਉੱਥੋਂ ਦੇ ਜਿਹੜੇ ਸੁਪਰੀਡੈਂਟ ਡੇਵਿਡ ਬਰਾਊਨ ਆ ਉਹਨਾਂ ਨੇ ਇਸ 'ਚ ਦੱਸਿਆ ਆ। ਸੋ ਕਹਿੰਦੇ ਵੀ ਉੱਥੇ ਜਿਹੜੀਆਂ ਗੋਲੀਆਂ ਚੱਲੀਆਂ ਉਸ ਵਿੱਚ ਇੱਕ ਆਫਿਸਰ ਦੇ ਵੀ ਗੋਲੀ ਜਿਹੜੀ ਉਹ ਲੱਗੀ ਆ ਤੇ ਉਸ ਬੰਦੇ ਨੂੰ ਵੀ ਜਿਹੜੀ ਗੋਲੀ ਲੱਗੀ ਆ ਜਿਸ ਨੂੰ ਬਾਅਦ 'ਚ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਆ। ਇਸ ਬੰਦੇ ਦੇ ਕੋਲ 2 ਬੰਦੂਕਾਂ ਜਿਹੜੀਆਂ ਉਹ ਲੱਭੀਆਂ ਸੀਗੀਆਂ। ਸੋ ਸਵਾਟ ਦੀ ਟ੍ਰੇਨਿੰਗ ਚੱਲ ਰਹੀ ਹੋਵੇ ਹਰਜੋਤ ਸਿੰਘ ਜੀ ਤੇ ਬੰਦਾ ਉੱਥੇ ਚੜ੍ਹ ਕੇ ਜਿਹੜਾ ਉਹ ਆ ਜਾਵੇ, ਸਮਝ ਨਹੀਂ ਆ ਰਹੀ ਵੀ ਹੋਈ ਕੀ ਜਾਂਦਾ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਗਵਰਨਰ ਸਾਹਿਬ ਨੇ ਅਨਾਉਂਸ ਤਾਂ ਕਰਤਾ ਵੀ ਆਪਣੀਆਂ ਗੈਸ ਦੀਆਂ ਜੋ ਕਾਰਾਂ ਆ ਉਹ 2035 ਤੱਕ ਆਪਾਂ ਨਵੀਆਂ ਨਹੀਂ ਸੈੱਲ ਕਰਨ ਦੇਣੀਆਂ ਤੇ ਉਸ ਤੋਂ ਪਹਿਲਾਂ ਵੀ 2027 ਤੋਂ ਹੀ 25-30% ਇਲੈਕਟ੍ਰਿਕ ਕਾਰਾਂ ਸੈੱਲ ਹੋਊਗੀਆਂ। ਪਰ ਕਹਿੰਦੇ ਵੀ ਜੋ ਇਲੈਕਟ੍ਰਿਕ ਕਾਰਾਂ ਦੇ ਚਾਰਜਿੰਗ ਸਟੇਸ਼ਨ ਹੋਣਗੇ ਉਹਨਾਂ ਨੂੰ ਕੌਣ ਪੇ ਕਰੂਗਾ? ਕਿਉਂਕਿ ਗੱਲ ਇਹ ਆ ਵੀ ਹੁਣ ਤਾਂ ਗੈਸ ਟੈਕਸ ਹੀ ਇੰਨਾ ਆ ਕੈਲੀਫੋਰਨੀਆ ਦੇ ਵਿੱਚ, ਇਸੇ ਕਰਕੇ ਇੰਨੀ ਜ਼ਿਆਦਾ ਗੈਸ ਮਹਿੰਗੀ ਆ ਵੀ ਗੈਸ ਟੈਕਸ ਬਹੁਤ ਆ ਤੇ ਜੇ ਲੋਕ ਇਲੈਕਟ੍ਰਿਕ ਕਾਰਾਂ ਤੇ ਚਲੇ ਗਏ ਤਾਂ ਫਿਰ ਉਹ ਟੈਕਸ ਕਿਹਨਾਂ ਨੂੰ ਦੇਣਾ ਪਊਗਾ? ਸੋ ਇਸ ਗੱਲ ਨੂੰ ਲੈ ਕੇ ਕੈਲੀਫੋਰਨੀਆ ਦੇ ਗਵਰਨਰ ਡੈਮੋਕ੍ਰੇਟ ਗਵਰਨਰ ਗੈਬਨ ਨਿਊਸਮ ਤੇ ਉਹਨਾਂ ਦੀ ਪਾਰਟੀ ਦੇ ਆਪਣੇ ਹੀ ਕੁਝ ਲੋਕਾਂ ਦੇ ਵਿੱਚ ਕਾਫੀ ਓਪੋਜੀਸ਼ਨ ਚੱਲ ਰਹੀ ਹੈਗੀ ਆ ਕਿਉਂਕਿ ਗਵਰਨਰ ਨੇ ਇਹ ਕਿਹਾ ਵੀ ਆਪਾਂ ਵੈਲਥ ਟੈਕਸ ਲਾਉਣ ਜਾ ਰਹੇ ਹਾਂ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਉੱਤੇ ਤਾਂ ਕਿ ਉਹ ਕਵਰ ਕਰੂਗਾ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਸ ਨੂੰ। ਪਰ ਬਹੁਤ ਸਾਰੇ ਜੋ ਡੈਮੋਕ੍ਰੇਟਸ ਆ ਉਹ ਇਸ ਦੇ ਨਾਲ ਐਗਰੀ ਨਹੀਂ ਕਰ ਰਹੇ ਹੈਗੇ। ਜੀ, ਗਵਰਨਰ ਨਿਊਸਮ ਦੀ ਗੱਲ ਕਰਦੇ ਜਾਈਏ 570 ਬਿੱਲ ਪਏ ਨੇ। 30 ਸਤੰਬਰ ਤੱਕ ਗਵਰਨਰ ਨੇ ਇਹ ਸਾਰੇ ਬਿੱਲਾਂ ਦੇ ਉੱਤੇ ਨਜ਼ਰ ਮਾਰਨੀ ਆ, ਹਾਂ ਨਾ ਜਾਂ ਵੀਟੋ ਜਿਹੜੀ ਉਹ ਕਰਨੀ ਆ। ਸੋ ਕਹਿੰਦੇ ਵੀ ਇਹਦੇ ਮੁਤਾਬਕ ਤਕਰੀਬਨ ਐਵਰੀਡੇ 114 ਜਿਹੜੇ ਬਿੱਲ ਆ ਉਹਨਾਂ ਦੇ ਉੱਤੇ ਇਸਨੇ ਆਪਣੀ ਜਿਹੜੀ ਹਾਮੀ ਜਾਂ ਉਸ ਦੇ ਵਿੱਚ ਅਗੇਂਸਟ ਜਿਹੜਾ ਉਹ ਕਰਨਾ ਆ। ਸੋ ਅੱਜ ਦੇ ਅੱਜ ਹੀ ਕਹਿੰਦੇ ਜੇ ਦੇਖਿਆ ਜਾਵੇ ਤਾਂ ਉਹ ਅਜੇ 59 ਕੁ ਬਿੱਲ ਹੀ ਜਿਹੜੇ ਉਹ ਕਰਨ ਦੇ ਵਿੱਚ ਇਹਨਾਂ ਦੇ ਬਕਾਇਆ ਪਏ ਆ। ਸੋ 31 ਅਗਸਤ ਤੋਂ ਬਾਅਦ ਦੇ ਵਿੱਚ ਗਵਰਨਰ ਦੇ ਕੋਲ 14 ਬਿੱਲ ਐਵਰੀ ਦੇਣ ਦੇ ਰਹਿਣੇ ਸੀਗੇ, ਪਰ ਇਹਨਾਂ ਨੇ ਵੀ ਅਖੀਰਲੇ ਦਿਨ ਤੱਕ ਕੰਮ ਜਿਹੜਾ ਉਹ ਛੱਡਿਆ ਆ ਤੇ ਹੁਣ ਅਜੇ 550 ਦੇ ਤਕਰੀਬਨ ਬਿੱਲ ਪਏ ਨੇ ਜਿਨ੍ਹਾਂ ਉੱਤੇ ਇਹਨਾਂ ਨੇ ਫੈਸਲਾ ਜਿਹੜਾ ਉਹ ਸੁਣਾਉਣਾ ਹੈ। ਉਹਦੇ ਵਿੱਚ ਛੋਟੀ ਤੋਂ ਛੋਟੀ ਤੋਂ ਵੱਡੇ ਜਿਹੜੇ ਬਿੱਲ ਆ ਹਰਜੋਤ ਸਿੰਘ ਜੀ ਉਹ ਵੀ ਹੋ ਸਕਦੇ ਆ। ਫਾਰਮ ਵਰਕਰਸ ਜਿਹੜਾ ਅਸੈਂਬਲੀ ਬਿੱਲ 2183 ਆ ਉਸ ਦੇ ਉੱਤੇ ਸਾਈਨ ਕਰਾਉਣ ਦੇ ਲਈ ਅਜੇ ਵੀ ਬਾਹਰ ਮੋਰਚਾ ਡਾਹ ਕੇ ਬੈਠੇ ਹੈਗੇ ਆ ਵੀ ਭਾਈ ਸਾਡੇ ਜਿਹੜੇ ਹੱਕਾਂ ਦੇ ਲਈ ਤੁਸੀਂ ਇਸ ਨੂੰ ਓਕੇ ਕਰੋ। ਨੈਸ਼ਨਲ ਅਟੈਂਸ਼ਨ ਵੀ ਜਿਹੜੀ ਇਸ ਨੂੰ ਮਿਲੀ ਸੀ, ਐਂਡੋਰਸਮੈਂਟ ਵੀ ਜਿਹੜੀ ਮਿਲੀ ਸੀ ਇੱਥੋਂ ਤੱਕ ਕਿ ਪ੍ਰੈਜ਼ੀਡੈਂਟ ਬਾਈਡਨ ਦੀ ਵੀ, ਪਰ ਜਿਹੜੇ ਗਵਰਨਰ ਨਿਊਸਮ ਨੇ ਹਾਲ ਦੀ ਘੜੀ ਉਸ ਬਿੱਲ ਦੇ ਉੱਤੇ ਸਾਈਨ ਕਰਨ ਤੋਂ ਨਾ ਕੀਤਾ ਹੈਗਾ ਆ। ਸੋ ਜੀ ਬਿਲਕੁਲ, ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪੂਰੀ ਕਵਰੇਜ ਕੀਤੀ ਸੀ ਕਿਸ ਤਰ੍ਹਾਂ 35 ਦਿਨ 24 ਦਿਨ ਦੇ ਹਿਸਾਬ ਨਾਲ ਡਲੀਨੋ ਕੈਲੀਫੋਰਨੀਆ ਤੋਂ ਪੈਦਲ ਤੁਰ ਕੇ ਜੋ ਫਾਰਮ ਵਰਕਰਸ ਆ ਉਹ ਸੈਕਰਾਮੈਂਟੋ ਪਹੁੰਚੇ ਸੀ। ਗਵਰਨਰ ਨੇ ਇੱਕ ਤਰ੍ਹਾਂ ਨਾਲ ਲੱਗਦਾ ਵੀ ਸੀ ਕਿ ਸੀਜ਼ਰ ਚਾਵੇਜ਼ ਦੀ ਆਰਗੇਨਾਈਜੇਸ਼ਨ ਇਹ ਬਿੱਲ ਪਾਸ ਕਰਵਾ ਲਊਗੀ। 335 ਮੀਲ ਦੀ ਜਰਨੀ ਉਹਨਾਂ ਨੇ ਇੰਨੀ ਟ੍ਰਿਪਲ ਡਿਜਿਟ ਹੀਟ ਦੇ ਵਿੱਚ ਕੀਤੀ ਸੀ। ਤੁਰ ਕੇ ਹਰ ਰੋਜ਼ ਤੁਰਦੇ ਸੀ ਉਹ 15-20 ਮੀਲ ਤੇ ਉਹ ਅੱਜ ਤੱਕ ਵੀ ਬਿੱਲ ਪਾਸ ਨਹੀਂ ਹੋਇਆ। ਤੇ ਗਵਰਨਰ ਦੇ ਜਿਹੜੇ ਉੱਥੇ ਦਾ ਜਿਹੜਾ ਹੈਗਾ ਆ ਸੈਕਰਾਮੈਂਟੋ ਕੈਪੀਟਲ ਉਹਦੇ ਬਾਹਰ ਹਜੇ ਵੀ ਉਹ ਪ੍ਰੋਟੈਸਟਰਸ ਬੈਠੇ ਹੈਗੇ ਆ। ਯੂਨਾਈਟਿਡ ਫਾਰਮ ਵਰਕਰਸ ਦੇ ਪ੍ਰੈਜ਼ੀਡੈਂਟ ਥਰੀਸਾ ਰੋਮੀਓ ਉਹਨਾਂ ਨੇ ਇਹ ਕਿਹਾ ਵੀ ਇਹ ਬਿੱਲ ਜਿਹੜਾ ਆ ਇਸ ਨੂੰ ਛੇਤੀ ਤੋਂ ਛੇਤੀ ਪਾਸ ਕਰਨਾ ਚਾਹੀਦਾ ਆ ਤੇ ਇਹ ਸਾਡੇ ਨਾਲ ਵੀ ਧੱਕਾ ਆ। ਹਿਸਪੈਨਿਕਸ ਨੇ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਆ ਕੈਲੀਫੋਰਨੀਆ ਨੂੰ ਤੇ ਇਹ ਮਹੀਨਾ ਜਿਹੜਾ ਆ ਹਿਸਪੈਨਿਕ ਹੈਰੀਟੇਜ ਮੰਥ ਵੀ ਹੈਗਾ। ਸਤੰਬਰ 15 ਤੋਂ ਲੈ ਕੇ ਅਕਤੂਬਰ 15 ਤੱਕ ਇਹ 30 ਦਿਨਾਂ ਨੂੰ ਹਿਸਪੈਨਿਕ ਹੈਰੀਟੇਜ ਮੰਥ ਕਰਕੇ ਵੀ ਜਾਣਿਆ ਜਾਂਦਾ ਹੈ। ਜੀ, ਫਾਰਮਰਸ ਦੀ ਜੇ ਗੱਲ ਕਰਦੇ ਜਾਈਏ ਕੱਲ ਮਡੇਰਾ ਕਾਉਂਟੀ ਦੇ ਵਿੱਚ ਉੱਥੇ ਦੇ ਜਿਹੜੇ ਟੈਕਸ ਕਲੈਕਟਰ ਆਫਿਸਰ ਜਿਹੜੇ ਆਫਿਸ ਜਿਹੜਾ ਹੈਗਾ ਆ ਉਹਦੇ ਬਾਅਦ ਉੱਥੋਂ ਦੇ ਕਿਸਾਨਾਂ ਦੇ ਦੁਆਰਾ ਰੋਸ ਪ੍ਰਦਰਸ਼ਨ ਕੀਤਾ ਜਾਣਾ ਆ। ਮਡੇਰਾ ਇਰੀਗੇਸ਼ਨ ਡਿਸਟ੍ਰਿਕਟ ਜਿਹੜਾ ਉੱਥੇ ਦਾ ਉਹ GSA ਆ ਉਹਨਾਂ ਦੇ ਦੁਆਰਾ ਧਰਤੀ ਹੇਠਲਾ ਪਾਣੀ ਕੱਢਣ ਦੇ ਲਈ ਉਹਨਾਂ ਨੂੰ ਤਕਰੀਬਨ $246 ਪ੍ਰਤੀ ਏਕੜ ਪਰ ਈਅਰ ਜਿਹੜਾ ਆ ਉਹ ਫੀਸ ਜਿਹੜੀ ਲਗਾਈ ਜਾ ਰਹੀ ਆ
ਪਾਣੀ ਜਿਹੜਾ ਉਹ ਕੱਢਣ ਦੇ ਲਈ, ਤੇ ਉਸ ਦੇ ਨਾਲ ਜੇ ਉਹ ਫੀਸ ਨਹੀਂ ਦਿੰਦੇ ਤਾਂ $500 ਤੱਕ ਦਾ ਜਿਹੜਾ ਜੁਰਮਾਨਾ ਆ ਪਰ ਏਕੜ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਉੱਥੇ ਕੀਤਾ ਜਾ ਸਕਦਾ। ਆਲਰੇਡੀ ਉਹਨਾਂ ਦੇ ਪ੍ਰੋਪਰਟੀ ਟੈਕਸ ਜਿਹੜੇ ਆਉਂਦੇ ਆ ਫਾਰਮਸ ਦੇ, ਉਸ ਦੇ ਵਿੱਚ ਇਹ ਨਵਾਂ ਜਿਹੜਾ ਟੈਕਸ ਆ ਉਹ ਲੱਗ ਕੇ ਨਵਾਂ ਬਿੱਲ ਦੇ ਰੂਪ ਦੇ ਵਿੱਚ ਉਹ ਆ ਗਿਆ ਆ। ਇਸ ਨੂੰ ਵਾਪਸ ਕਰਵਾਉਣ ਬਾਰੇ ਕਿਸਾਨ ਜਦੋਜਹਿਦ ਜਿਹੜੀ ਉਹ ਕਰ ਰਹੇ ਆ। ਸੋ ਜਿੰਨੇ ਵੀ ਮਡੇਰਾ ਜਾਂ ਉਸ ਦੇ ਇਰਦ ਗਿਰਦ ਲੋਕ ਰਹਿੰਦੇ ਨੇ, ਤੁਸੀਂ ਜੇ ਫਾਰਮਿੰਗ ਦੇ ਨਾਲ ਸੰਬੰਧਿਤ ਆ ਤੇ ਭਾਈ ਜੇ ਅੱਜ ਇੱਕ ਕਾਉਂਟੀ ਨੇ ਕੀਤਾ ਤੇ ਕੱਲ ਨੂੰ ਦੂਜੀ ਕਾਉਂਟੀ ਵੀ ਇਦਾਂ ਦੇ ਕੰਮ ਜਿਹੜੀ ਉਹ ਬੜੀ ਜਲਦੀ ਜਿਹੜੇ ਉਹ ਕਰਨ ਵੱਲ ਨੂੰ ਜਿਹੜੀ ਉਹ ਵੱਧਦੀ ਆ। ਸੋ ਉਹ ਵੀ ਜਿਹੜੇ ਕਿਸਾਨ ਆ ਉਹਨਾਂ ਦੀ ਵੀ ਇਹ ਮੰਗ ਆ ਵੀ ਭਾਈ ਵੱਧ ਤੋਂ ਵੱਧ ਜਿਹੜੇ ਲੋਕ ਪਹੁੰਚੋ, ਉਹਨਾਂ ਦੀ ਅਪੀਲ ਆ ਸੌਰੀ, ਤੇ ਮੰਗ ਉਹਨਾਂ ਦੀ ਸਰਕਾਰ ਖੁਣੋ ਇਹ ਆ, ਕਾਉਂਟੀ ਨੂੰ ਇਹ ਆ ਵੀ ਭਾਈ ਇਹ ਜਿਹੜਾ ਵਾਧੂ ਦਾ ਬਿੱਲ ਇਹਨਾਂ ਦੇ ਉੱਤੇ ਲਾਇਆ ਜਾ ਰਿਹਾ ਆ, ਇਹ ਐਕਸਟਰਾ ਟੈਕਸ ਜਾਂ ਜਿਹੜਾ ਜੁਰਮਾਨਾ ਜਿਹੜਾ ਲਾਇਆ ਜਾ ਰਿਹਾ ਆ ਉਸ ਨੂੰ ਵਾਪਸ ਲਿਆ ਜਾਵੇ। ਸੋ ਮੰਡੇਰਾ ਕਾਉਂਟੀ 'ਚ ਹੋਰ ਜਿਹੜੇ GSAs ਦੇ ਵਿੱਚ ਇਹ ਕੋਸ਼ਿਸ਼ ਹੋਈ ਸੀ, ਉਹਨਾਂ ਨੇ ਕਈਆਂ ਨੇ ਇਸ ਨੂੰ ਰਿਜੈਕਟ ਜਿਹੜਾ ਉਹ ਕਰ ਦਿੱਤਾ ਸੀਗਾ, ਪਰ ਦੇਖੋ ਅੱਗੇ ਕੀ ਬਣਦਾ। ਪਰ ਕੱਲ ਮੰਡੇਰਾ ਦੇ ਵਿੱਚ ਉੱਥੇ ਦੇ ਜਿਹੜੇ ਡਾਊਨਟਾਊਨ ਦੇ ਵਿੱਚ ਜਿਹੜਾ ਉੱਥੇ ਟੈਕਸ ਕਲੈਕਟਰ ਆਫਿਸ ਹੈਗਾ ਆ, ਉਸ ਦੇ ਬਾਹਰ ਜਿਹੜਾ ਰੋਸ ਪ੍ਰਦਰਸ਼ਨ ਉੱਥੋਂ ਦੇ ਕਿਸਾਨਾਂ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਮੰਡੇਰੇ ਦੇ ਆਸ-ਪਾਸ ਦੇ ਜਿੰਨੇ ਵੀ ਕਿਸਾਨ ਹੈਗੇ ਆ, ਸੋ ਪਲੀਜ਼ ਸਵੇਰੇ ਉੱਥੇ ਪਹੁੰਚੋ। ਮੁੜ ਕੇ ਫਿਰ ਟਰੱਕਾਂ ਵਾਲਿਆਂ ਵਾਂਗ ਹੁੰਦੀ ਆ ਵੀ ਸਾਨੂੰ ਪਤਾ ਨਹੀਂ ਲੱਗਾ ਜਾਂ ਅਸੀਂ ਮਿਸ ਕਰ ਗਏ ਆ। 10 ਵਜੇ ਉੱਥੇ ਇਹਨਾਂ ਦਾ ਇਹ ਸ਼ੁਰੂ ਹੋਣਾ ਹੈ ਮੰਡੇਰਾ ਦੇ ਵਿੱਚ। ਸੋ ਹਵਾ ਕੇ ਜਿਹੜਾ ਉਹ ਪਹੁੰਚੋ। ਇੱਥੋਂ ਮੈਂ ਜਾਣਦਾ ਕਈ ਜਿਹੜੇ ਫਰੈਜ਼ਨੋ ਕਾਉਂਟੀ ਦੇ ਜਿਹੜੇ ਕਿਸਾਨ ਆ ਉਹਨਾਂ ਦੇ ਨਾਲ ਜਿਹੜਾ ਸਮਰਥਨ ਦੇ ਲਈ ਉੱਥੋਂ ਜਿਹੜਾ ਉਹ ਜਾ ਰਹੇ ਨੇ। ਤੇ ਇੱਥੇ ਅੱਜ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਮਾਰਕੀਟ ਆਲਰੇਡੀ ਬੀਅਰ ਮਾਰਕੀਟ ਡਿਕਲੇਅਰ ਕਰ ਦਿੱਤੀ ਗਈ ਹੈ ਜੀ। ਡਾਓ ਜੋਨ ਕਹਿੰਦੇ ਆ ਉਸਨੇ ਤੇ S&P ਦੋਨੋਂ ਹੀ ਜਿਹੜੇ ਬੇਅਰ ਮਾਰਕੀਟ ਦੇ ਵਿੱਚ ਆ। ਬੇਅਰ ਮਾਰਕੀਟ ਮਤਲਬ ਵੀ ਗਿਰਾਵਟ ਦਾ ਦੌਰ ਇੰਨਾ ਕੁ ਜ਼ਿਆਦਾ ਆ ਵੀ ਇਨਵੈਸਟਰ ਇੱਕ ਹਿਸਾਬ ਦੇ ਨਾਲ ਫੀਅਰ ਕਰਦੇ ਨੇ ਵੀ ਡਾਲਰ ਜਿਹੜੇ ਅਸੀਂ ਲੂਜ਼ ਸੀ ਜਿਹੜੇ ਉਹ ਕਰਨੇ ਨੇ। ਤੇ ਅੱਜ ਫਿਰ ਗਿਰਾਵਟ ਦਾ ਦੌਰ ਜਾਰੀ ਰਿਹਾ। 300 ਤੇ 30 ਪੁਆਇੰਟ ਮਾਰਕੀਟ ਡਿੱਗੀ, 29,261 ਤੇ ਬੰਦ ਹੋਈ। S&P 38 ਪੁਆਇੰਟ ਗਿਰ ਕੇ 3655 ਤੇ ਨੈਸਡੈਕ ਜਿਹੜਾ ਉਹ 65 ਪੁਆਇੰਟ ਗਿਰ ਕੇ 10,803 ਤੇ। ਸੋਨੇ ਦਾ ਭਾਅ $1,638 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $77 ਪ੍ਰਤੀ ਬੈਰਲ ਆ। ਪਰ ਕੈਲੀਫੋਰਨੀਆ ਦੇ ਵਿੱਚ ਤੇਲ ਨੂੰ ਅੱਗ ਲੱਗੀ ਪਈ ਆ ਕੀਮਤਾਂ ਨੂੰ। ਇਹ ਫਿਰ $6 ਤੋਂ ਪਾਰ ਜਿਹੜੇ ਉਹ ਭੱਜਣ ਨੂੰ ਫਿਰਦੇ ਨੇ। ਤੇ 10 ਈਅਰ ਯੀਲਡਸ ਦੀ ਜੇ ਆਪਾਂ ਗੱਲ ਕਰੀਏ ਤਾਂ 3.87% ਰਹੀ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 19,352 $US ਦੇ ਬਰਾਬਰ ਤੇ ਇਥੀਰੀਅਮ 1,344 $US ਦੇ ਬਰਾਬਰ ਚੱਲ ਰਿਹਾ ਹੈ। ਇਸੇ ਤਰ੍ਹਾਂ ਇੰਡੀਆ ਦਾ ਰੁਪਈਆ ਵੀ ਜਿਹੜਾ ਥੱਲੇ ਨੂੰ ਡਿੱਗਦਾ ਜਾ ਰਿਹਾ ਆ। ਅੱਜ ਇੱਕ $US ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 62 ਪੈਸੇ ਹੋ ਗਏ ਆ। ਤੇ ਇਸੇ ਤਰ੍ਹਾਂ ਕੈਨੇਡਾ ਦਾ, ਆਪਣੇ ਗੁਆਂਢੀ ਮੁਲਕ ਦਾ ਡਾਲਰ ਵੀ ਹਰ ਰੋਜ਼ ਅਮਰੀਕਾ ਦੇ ਬਰਾਬਰ 1 ਸੈਂਟ ਲਗਭਗ ਡਿੱਗਦਾ ਜਾ ਰਿਹਾ। ਪਿਛਲੇ ਕਈ ਦਿਨਾਂ ਤੋਂ ਮੈਂ ਦੇਖ ਰਿਹਾ ਇੱਕ $US ਦੇ ਬਰਾਬਰ ਅੱਜ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਰੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।